ਅਗਲੀ ਜਿਹੜੀ ਗੱਲ ਕਰੀਏ ਡਿਫੈਂਸ ਸਕੱਤਰ ਪੀਟ ਹੈਗਸੈਥ ਉਹਨਾਂ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਜਿਹੜੇ ਡੈਮੋਕ੍ਰੇਟ ਸੈਨੇਟਰ ਮਾਰਕ ਕੈਲੀ ਜੋ ਕਿ ਅਮਰੀਕਾ ਦੀ ਜਿਹੜੀ ਫੌਜ ਦੇ ਲਈ ਕੰਮ ਕਰਦੇ ਰਹੇ ਆ ਉਹਨਾਂ ਨੂੰ ਡਿਮੋਟ ਕਰਨ ਜਾ ਰਹੇ ਆ। ਜਿਹੜੀ ਇੱਕ ਉਹਨਾਂ ਨੇ ਫੌਜੀਆਂ ਨੂੰ ਸੰਬੋਧਿਤ ਹੁੰਦੇ ਹੋਏ ਇੱਕ ਵੀਡੀਓ ਬਣਾਈ ਸੀ, ਉਹ ਕਹਿੰਦੇ ਵੀ ਇਹ ਤਾਂ ਸੈਡੀਸ਼ੀਅਸ ਆ, ਵੀ ਇਹ ਦੇਸ਼ ਧਰੋਹ ਵਾਲੀ ਜਿਹੜੀ ਵੀਡੀਓ ਇਹਨਾਂ ਨੇ ਬਣਾ ਦਿੱਤੀ ਆ। ਰਿਟਾਇਰਡ ਨੇਵੀ ਕੈਪਟਨ ਰਹੇ ਨੇ ਜਿਹੜੇ ਮਾਰਕ ਕੈਲੀ, ਤੇ ਕਹਿੰਦੇ ਵੀ ਸਰਵਿਸ ਮੈਂਬਰਸ ਨੂੰ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਇਲੀਗਲ ਆਰਡਰਸ ਨੂੰ ਰਿਫਿਊਜ਼ ਜਿਹੜਾ ਕਰੋ, ਉਹ ਦੇਸ਼ ਧਰੋਹ ਦਾ ਕੰਮ ਕੀਤਾ ਆ, ਇਸ ਲਈ ਇਹਨੂੰ ਡਿਮੋਟ ਕੀਤਾ ਜਾਊਗਾ। ਕਹਿੰਦੇ ਵੀ ਉਹ ਕਾਰਵਾਈ ਦੇ ਵਿੱਚ ਅੱਗੇ ਆਪਾਂ ਹੁਣ ਵਧਣ ਜਾ ਰਹੇ ਹਾਂ, ਤੇ ਨਾਲ ਜਿਹੜੀ ਇਸ ਦੀ ਪੈਨਸ਼ਨ ਆ ਉਸ ਨੂੰ ਵੀ ਅਸੀਂ ਕੱਟ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਇਹ ਤਾਂ ਹੁਣ ਹਰਜੋਤ ਸਿੰਘ ਜੀ ਉਹ ਗੱਲ ਹੋਈ ਵੀ ਮੁਲਕ ਦੇ ਨਾਮ ਦੇ ਉੱਤੇ ਜਾਨ ਵੀ ਜਿਹੜੀ ਉਹ ਸਾਰੀ ਉਮਰ ਵੀ ਜਿਹੜੀ ਉਹ ਗਾਲ ਦਿੱਤੀ। ਹੁਣ ਇਨਫੈਕਟ ਇਲੈਕਟਿਡ ਅਧਿਕਾਰੀ ਵੀ ਆ, ਜਸਟ ਬਿਕੋਜ਼ ਉਹਨਾਂ ਦੇ ਵਿਚਾਰ ਜਿਹੜੇ ਉਹਨਾਂ ਦੇ ਨਾਲ ਨਹੀਂ ਮਿਲਦੇ, ਤੇ ਕਾਰਵਾਈ ਜਿਹੜੀ ਉਹ ਬਿਲਕੁਲ ਉਸ ਤੇ ਉਲਟ ਕਰ ਦਿੱਤੀ ਗਈ ਆ। ਸੋ ਅਜਿਹੀਆਂ ਕਾਰਵਾਈਆਂ ਤੋਂ ਬਾਅਦ ਦੇ ਵਿੱਚ ਅਕਸਰ ਜਿਹੜੇ ਲੋਕ ਆ ਫਿਰ ਅਥੋਰੀਟੇਰੀਅਨ ਰੂਲ ਦੀ ਜਾਂ ਇਦਾਂ ਦੇ ਜਿਹੜੇ ਵਰਤਾਰੇ ਦੀ ਜਿਹੜੀ ਗੱਲ ਆ ਉਹ ਕਰਦੇ ਆ। ਸੋ ਹੈਗਸੈਥ ਉਹਨਾਂ ਨੇ ਕਿਹਾ ਵੀ ਅਧਿਕਾਰਤ ਤੌਰ ਦੇ ਉੱਤੇ ਫਾਰਮਲ ਲੈਟਰ ਆਫ ਸੈਂਸ਼ਰ ਜਿਹੜੀ ਆ ਨੇਵੀ ਦੇ ਜਿਹੜੇ ਸਾਬਕਾ ਕੈਪਟਨ ਮਾਰਕ ਕੈਲੀ ਆ ਉਹਨਾਂ ਨੂੰ ਲਾ ਦਿੱਤੀ ਗਈ ਆ, ਇਸ਼ੂ ਕਰ ਦਿੱਤੀ ਗਈ ਆ ਰੈਕਲੈਸ ਮਿਸਕੰਡਕਟ ਦੇ ਜਿਹੜੇ ਉਹ ਨਾਲ। ਤੇ ਨਵੰਬਰ ਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਇੱਕ ਰਿਵਿਊ ਕਰਨਗੇ ਮਿਸਕੰਡਕਟ ਐਲੀਗੇਸ਼ਨਸ ਦਾ ਮਾਰਕ ਕੈਲੀ ਹੋਣਾ ਦੇ ਉਲਟ। ਸੋ ਆਪਣੇ ਵਿਰੋਧੀਆਂ ਨੂੰ ਜਾਂ ਜਿਹੜੇ ਵਿਰੋਧ ਦੇ ਵਿੱਚ ਆਵਾਜ਼ ਜਿਹੜੀ ਚੁੱਕਦੇ ਆ ਉਹਨਾਂ ਨੂੰ ਹੁਣ ਅਜਿਹੀਆਂ ਦੇਸ਼ ਧਰੋਹ ਵਾਲੀਆਂ ਜਿਹੜੀਆਂ ਧਾਰਾਵਾਂ ਦੇ ਅੰਡਰ ਲਿਆ ਕੇ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ ਅਮਰੀਕਾ ਦੇ ਵਿੱਚ। ਇਹ ਐਰੀਜ਼ੋਨਾ ਤੋਂ ਜਿਹੜੇ ਇਹ ਡੈਮੋਕ੍ਰੇਟ ਪਾਰਟੀ ਵੱਲੋਂ ਇਲੈਕਟਿਡ ਜਿਹੜੇ ਅਧਿਕਾਰੀ ਨੇ, ਐਸਟਰੋਨੌਟ ਵੀ ਜਿਹੜੇ ਇਹ ਰਹਿ ਚੁੱਕੇ ਆ, ਤੇ ਨਾਲ ਦੇ ਨਾਲ ਜਿੱਦਾਂ ਦੱਸਿਆ ਵੀ ਰਿਟਾਇਰਡ ਨੇਵੀ ਕੈਪਟਨ ਵੀ ਨੇ। ਜੀ ਬਿਲਕੁਲ, ਉਹਨਾਂ ਨੇ ਇਰਾਕ ਦੇ ਵਿੱਚ ਤਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਆ, ਉਹਨਾਂ ਦੇ ਵਿੱਚ ਵੀ ਜਿਹੜਾ ਪੂਰਾ ਹਿੱਸਾ ਲਿਆ ਹੈਗਾ ਆ। ਅਗਲੀ ਜਿਹੜੀ ਗੱਲ ਕਰੀਏ ਡਿਫੈਂਸ ਸਕੱਤਰ ਪੀਟ ਹੈਗਸੈਥ ਉਹਨਾਂ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਜਿਹੜੇ ਡੈਮੋਕ੍ਰੇਟ ਸੈਨੇਟਰ ਮਾਰਕ ਕੈਲੀ ਜੋ ਕਿ ਅਮਰੀਕਾ ਦੀ ਜਿਹੜੀ ਫੌਜ ਦੇ ਲਈ ਕੰਮ ਕਰਦੇ ਰਹੇ ਆ ਉਹਨਾਂ ਨੂੰ ਡਿਮੋਟ ਕਰਨ ਜਾ ਰਹੇ ਆ। ਜਿਹੜੀ ਇੱਕ ਉਹਨਾਂ ਨੇ ਫੌਜੀਆਂ ਨੂੰ ਸੰਬੋਧਿਤ ਹੁੰਦੇ ਹੋਏ ਇੱਕ ਵੀਡੀਓ ਬਣਾਈ ਸੀ, ਉਹ ਕਹਿੰਦੇ ਵੀ ਇਹ ਤਾਂ ਸੈਡੀਸ਼ੀਅਸ ਆ, ਵੀ ਇਹ ਦੇਸ਼ ਧਰੋਹ ਵਾਲੀ ਜਿਹੜੀ ਵੀਡੀਓ ਇਹਨਾਂ ਨੇ ਬਣਾ ਦਿੱਤੀ ਆ। ਰਿਟਾਇਰਡ ਨੇਵੀ ਕੈਪਟਨ ਰਹੇ ਨੇ ਜਿਹੜੇ ਮਾਰਕ ਕੈਲੀ, ਤੇ ਕਹਿੰਦੇ ਵੀ ਸਰਵਿਸ ਮੈਂਬਰਸ ਨੂੰ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਇਲੀਗਲ ਆਰਡਰਸ ਨੂੰ ਰਿਫਿਊਜ਼ ਜਿਹੜਾ ਕਰੋ, ਉਹ ਦੇਸ਼ ਧਰੋਹ ਦਾ ਕੰਮ ਕੀਤਾ ਆ, ਇਸ ਲਈ ਇਹਨੂੰ ਡਿਮੋਟ ਕੀਤਾ ਜਾਊਗਾ। ਕਹਿੰਦੇ ਵੀ ਉਹ ਕਾਰਵਾਈ ਦੇ ਵਿੱਚ ਅੱਗੇ ਆਪਾਂ ਹੁਣ ਵਧਣ ਜਾ ਰਹੇ ਹਾਂ, ਤੇ ਨਾਲ ਜਿਹੜੀ ਇਸ ਦੀ ਪੈਨਸ਼ਨ ਆ ਉਸ ਨੂੰ ਵੀ ਅਸੀਂ ਕੱਟ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਇਹ ਤਾਂ ਹੁਣ ਹਰਜੋਤ ਸਿੰਘ ਜੀ ਉਹ ਗੱਲ ਹੋਈ ਵੀ ਮੁਲਕ ਦੇ ਨਾਮ ਦੇ ਉੱਤੇ ਜਾਨ ਵੀ ਜਿਹੜੀ ਉਹ ਸਾਰੀ ਉਮਰ ਵੀ ਜਿਹੜੀ ਉਹ ਗਾਲ ਦਿੱਤੀ। ਹੁਣ ਇਨਫੈਕਟ ਇਲੈਕਟਿਡ ਅਧਿਕਾਰੀ ਵੀ ਆ, ਜਸਟ ਬਿਕੋਜ਼ ਉਹਨਾਂ ਦੇ ਵਿਚਾਰ ਜਿਹੜੇ ਉਹਨਾਂ ਦੇ ਨਾਲ ਨਹੀਂ ਮਿਲਦੇ, ਤੇ ਕਾਰਵਾਈ ਜਿਹੜੀ ਉਹ ਬਿਲਕੁਲ ਉਸ ਤੇ ਉਲਟ ਕਰ ਦਿੱਤੀ ਗਈ ਆ। ਸੋ ਅਜਿਹੀਆਂ ਕਾਰਵਾਈਆਂ ਤੋਂ ਬਾਅਦ ਦੇ ਵਿੱਚ ਅਕਸਰ ਜਿਹੜੇ ਲੋਕ ਆ ਫਿਰ ਅਥੋਰੀਟੇਰੀਅਨ ਰੂਲ ਦੀ ਜਾਂ ਇਦਾਂ ਦੇ ਜਿਹੜੇ ਵਰਤਾਰੇ ਦੀ ਜਿਹੜੀ ਗੱਲ ਆ ਉਹ ਕਰਦੇ ਆ। ਸੋ ਹੈਗਸੈਥ ਉਹਨਾਂ ਨੇ ਕਿਹਾ ਵੀ ਅਧਿਕਾਰਤ ਤੌਰ ਦੇ ਉੱਤੇ ਫਾਰਮਲ ਲੈਟਰ ਆਫ ਸੈਂਸ਼ਰ ਜਿਹੜੀ ਆ ਨੇਵੀ ਦੇ ਜਿਹੜੇ ਸਾਬਕਾ ਕੈਪਟਨ ਮਾਰਕ ਕੈਲੀ ਆ ਉਹਨਾਂ ਨੂੰ ਲਾ ਦਿੱਤੀ ਗਈ ਆ, ਇਸ਼ੂ ਕਰ ਦਿੱਤੀ ਗਈ ਆ ਰੈਕਲੈਸ ਮਿਸਕੰਡਕਟ ਦੇ ਜਿਹੜੇ ਉਹ ਨਾਲ। ਤੇ ਨਵੰਬਰ ਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਇੱਕ ਰਿਵਿਊ ਕਰਨਗੇ ਮਿਸਕੰਡਕਟ ਐਲੀਗੇਸ਼ਨਸ ਦਾ ਮਾਰਕ ਕੈਲੀ ਹੋਣਾ ਦੇ ਉਲਟ। ਸੋ ਆਪਣੇ ਵਿਰੋਧੀਆਂ ਨੂੰ ਜਾਂ ਜਿਹੜੇ ਵਿਰੋਧ ਦੇ ਵਿੱਚ ਆਵਾਜ਼ ਜਿਹੜੀ ਚੁੱਕਦੇ ਆ ਉਹਨਾਂ ਨੂੰ ਹੁਣ ਅਜਿਹੀਆਂ ਦੇਸ਼ ਧਰੋਹ ਵਾਲੀਆਂ ਜਿਹੜੀਆਂ ਧਾਰਾਵਾਂ ਦੇ ਅੰਡਰ ਲਿਆ ਕੇ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ ਅਮਰੀਕਾ ਦੇ ਵਿੱਚ। ਇਹ ਐਰੀਜ਼ੋਨਾ ਤੋਂ ਜਿਹੜੇ ਇਹ ਡੈਮੋਕ੍ਰੇਟ ਪਾਰਟੀ ਵੱਲੋਂ ਇਲੈਕਟਿਡ ਜਿਹੜੇ ਅਧਿਕਾਰੀ ਨੇ, ਐਸਟਰੋਨੌਟ ਵੀ ਜਿਹੜੇ ਇਹ ਰਹਿ ਚੁੱਕੇ ਆ, ਤੇ ਨਾਲ ਦੇ ਨਾਲ ਜਿੱਦਾਂ ਦੱਸਿਆ ਵੀ ਰਿਟਾਇਰਡ ਨੇਵੀ ਕੈਪਟਨ ਵੀ ਨੇ। ਜੀ ਬਿਲਕੁਲ, ਉਹਨਾਂ ਨੇ ਇਰਾਕ ਦੇ ਵਿੱਚ ਤਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਆ, ਉਹਨਾਂ ਦੇ ਵਿੱਚ ਵੀ ਜਿਹੜਾ ਪੂਰਾ ਹਿੱਸਾ ਲਿਆ ਹੈਗਾ ਆ।